अस्सलाम वालेकुम की हाल है दोस्तों। मैं थोड़ा वीर राणा खालिद मकबूल। ਅਸੀਂ ਇਸ ਟਾਈਮ ਖਲੋਤੇ ਆ ਆਪਣੇ ਸਟੇਸ਼ਨ ਤੇ ਬਾਬਾ ਰਹਿਮੇ ਸ਼ਾਹ ਰੇਲਵੇ ਸਟੇਸ਼ਨ ਦੇ ਉੱਤੇ। ਆਂਦੇ ਅਸੀਂ ਇੱਥੇ ਹਰ ਰੋਜ਼ ਜਿਹੜਾ ਨਾ ਆਪਣਾ ਕੋਈ ਵਲਾਗ ਕੋਈ ਆਪਣੀ ਸੋਚ ਲੈ ਕੇ ਆਂਦੇ ਆ, ਬਹਿਣ ਵਾਸਤੇ ਆਂਦੇ ਆ। ਪਰ ਇੱਕ ਕੁਦਰਤੀ ਗੱਲ ਆ, ਕਹਿੰਦੇ ਹੋਣਾ ਉਹੀ ਹੁੰਦਾ ਜਿਹੜਾ ਉੱਤੋਂ ਮਨਜ਼ੂਰ ਹੁੰਦਾ। ਪਹਿਲੇ ਵੀ ਅਸੀਂ ਆਏ ਇੱਥੇ ਜਾਂ ਅਸੀਂ ਆਂਦੇ ਆ ਨਾ, ਸਾਡਾ ਕੋਈ ਨਾ ਕੋਈ ਐਸਾ ਸਾਨੂੰ ਬਜ਼ੁਰਗ ਸਾਡਾ ਮੌਸਮ ਸਾਨੂੰ ਇੱਥੇ ਟੱਕਰ ਜਾਂਦਾ ਜਿਹਦੇ ਨਾਲ ਗੱਲ ਕਰਨ ਨੂੰ ਨਾ ਅੰਦਰੋਂ ਦਿਲ ਕਰਦਾ। ਤੇ ਅੱਜ ਵੀ ਤੁਹਾਨੂੰ ਅਸੀਂ ਇੱਕ ਪੁਰਾਣੇ ਬੰਦੇ, ਪੁਰਾਣੇ ਮੁਲਾਜ਼ਮ, ਪੁਰਾਣਾ ਮਹਿਕਮਾ, ਜਿਹੜਾ ਕਿ ਮਹਿਕਮਾ ਹੁਣ ਜਿਹੜਾ ਨਾ ਸਮਝ ਲਓ ਕਿ ਨਾ ਪੈਦ ਹੋ ਗਿਆ, ਖਤਮ ਹੋ ਗਿਆ। ਜਿੱਦਾਂ ਕਹਿੰਦੇ ਆ ਕਿ ਉਹ ਜਿਹੜੀਆਂ ਜਦੋਂ ਕਿ ਕੋਈ ਵੀ ਚੀਜ਼ ਜ਼ਿਆਦਾ ਵੱਧ ਜਾਂਦੀ ਆ ਨਾ, ਉਹਦੀ ਬਹੁਤਾਤ ਹੋ ਜਾਂਦੀ ਆ, ਫਿਰ ਜ਼ਿੰਦਗੀਆਂ ਖਤਮ ਹੋ ਜਾਂਦੀਆਂ। ਸਾਡੇ ਰੇਲਵੇ ਨਾਲ ਵੀ ਅਸਲ ਦੇ ਵਿੱਚ ਹੋਇਆ ਇੰਝ ਹੀ ਆ ਵੀ ਗੱਡੀਆਂ ਵੱਧ ਗਈਆਂ, ਕਾਰਾਂ ਆ ਗਈਆਂ, ਲੋਕਾਂ ਦੇ ਸਫ਼ਰ ਦਾ ਉਹ ਬਦਲ ਗਿਆ। ਰੇਲਵੇ ਨੇ ਕੁਝ ਵੀ ਨਾ ਬਦਲਿਆ। ਇਸ ਵਾਸਤੇ ਇਹ ਮਹਿਕਮਾ, ਇਹਦੀ ਜ਼ਿੰਦਗੀ ਜਿਹੜੀ ਆ ਖਤਮ ਹੁੰਦੀ ਜਾ ਰਹੀ ਆ। ਇਸ ਪਾਸੇ ਵੀ ਸਾਡੇ ਜਿਹੜੇ ਹੁਕਮਰਾਨ ਆ, ਸਾਡੀ ਸਰਕਾਰਾਂ, ਉਹਨਾਂ ਨੂੰ ਤਵੱਜਾ ਦੇਣਾ ਚਾਹੀਦੀ ਆ। ਲੋਕ ਤਾਂ ਬੁਲਟ ਟ੍ਰੇਨਾਂ ਚਲਾ ਗਏ, ਕਿਉਂ ਜੀ? ਬਿਲਕੁਲ। ਲੋਕਾਂ ਦਾ ਜਿਹੜਾ ਅੱਜ ਵੀ ਪਸੰਦੀਦਾ ਸਫ਼ਰ ਆ ਨਾ ਜੀ, ਉਹ ਰੇਲਵੇ ਦਾ ਸਫ਼ਰ ਹੀ ਆ। ਠੀਕ ਹੈ ਜੀ। ਸਾਨੂੰ ਇੱਕ ਬਜ਼ੁਰਗ ਟਕਰੇ ਆ ਜੀ, ਰਾਣਾ ਸਾਹਿਬ। ਅਸੀਂ ਇਹਨਾਂ ਨੂੰ ਇੱਥੇ ਰੋਕ ਲਿਆ ਤੇ ਇਹਨਾਂ ਨਾਲ ਕੋਈ ਗੱਲਬਾਤ ਕਰਦੇ ਆ ਤੇ ਫਿਰ ਰਾਣਾ ਸਾਹਿਬ ਜੀ ਕਰੋ ਜੀ ਇਹਨਾਂ ਨੂੰ ਕੋਈ ਜੀ। ਅੱਛਾ, ਇਹ ਬਜ਼ੁਰਗ ਜਾ ਰਹੇ ਸੀ। ਪਹਿਲੇ ਤਾਂ ਮੇਰੀ ਦਿਲਚਸਪੀ ਸੀ ਵੀ ਇਹਨਾਂ ਦੀ ਸਾਈਕਲ ਦੇਖ ਕੇ। ਮੈਂ ਕਿਹਾ ਵੀ ਹੁਣ ਅੱਜ ਕੱਲ੍ਹ ਦੇ ਦੌਰ 'ਚ ਸਾਈਕਲ ਦੇਖਣਾ ਇਸ ਤਰ੍ਹਾਂ ਹੀ ਆ ਜਿਸ ਤਰ੍ਹਾਂ 40 ਸਾਲ ਪਹਿਲੇ ਮੋਟਰਸਾਈਕਲ ਦੇਖਣਾ। ਮੋਟਰਸਾਈਕਲ ਕਿਤੇ ਕਿਤੇ ਹੁੰਦਾ, ਹੁਣ ਸਾਈਕਲ ਵੀ ਕਿਤੇ ਕਿਤੇ ਨਾ ਨਜ਼ਰ ਆਉਂਦਾ। ਤੇ ਜਦੋਂ ਸਾਈਕਲ ਆਉਂਦਾ ਔਰ ਫਿਰ ਨਾਲ ਕੋਈ ਨਾ ਕੋਈ ਸਿਆਣਾ ਬੰਦਾ ਜਿਹੜਾ ਵਾ ਨਾ ਨਜ਼ਰ ਆਉਂਦਾ। ਮੈਂ ਕਿਹਾ ਬੰਦੇ ਵੀ ਸਿਆਣੇ ਆ ਤੇ ਸਾਈਕਲ ਵੀ ਆ। ਤੇ ਪੁੱਛੀਏ, ਤਾਰਫ ਕੀਤਾ, ਪਤਾ ਲੱਗਾ ਕਿ ਰੇਲਵੇ ਦੇ ਨਾ ਮੁਲਾਜ਼ਮ ਹੈ। ਤੇ ਇਸ ਰੇਲਵੇ ਦੀ ਪਟੜੀ ਦੀ ਦੇਖਭਾਲ ਜਿਹੜੀ ਆ ਨਾ ਇਹਨਾਂ ਕੋਲ ਆ। ਤੇ ਇਹ ਚਾਚੀ ਇਬਰਾਹੀਮ ਭੱਟੀ ਤੋਂ ਲੈ ਕੇ ਕਜਵਾਣੀ ਤੱਕ ਵਾਲਾ ਟਰੈਕ ਆ ਨਾ ਜਿਹੜਾ, ਇਹ ਦੇਖਭਾਲ ਕਰਦੇ ਆ। ਹੁਣ ਇਹਨਾਂ ਦਾ ਤਾਰਫ ਅਸੀਂ ਵੀ ਕਰਦੇ ਆ ਤੇ ਤੁਹਾਡਾ ਵੀ ਕਰਵਾਉਂਦੇ ਆ। ਹਾਂਜੀ ਭਾਈ ਸਾਹਿਬ, ਕੀ ਨਾਮ ਆ ਆਪਣਾ? ਅੱਛਾ, ਮੁਹੰਮਦ ਅਜ਼ੀਜ਼। ਅੱਛਾ ਜੀ, ਅਜ਼ੀਜ਼ ਸਾਹਿਬ, ਤੁਸੀਂ ਹੁਣ ਇੱਥੇ ਰੇਲਵੇ ਇੱਕ ਮੁਲਾਜ਼ਮ ਆ। ਇਹ ਕਿਹੜੇ ਸਕੇਲ 'ਚ ਆ ਤੁਸੀਂ? ਮੇਰਾ ਕੋਈ 7ਵਾਂ ਸਕੇਲ। ਅੱਛਾ, ਜਿਹੜਾ ਇਹ 7ਵੇਂ ਸਕੇਲ ਵਾਲਾ ਬੰਦਾ ਹੁੰਦਾ ਵਾ, ਜੀ, ਇਹ ਕੀ ਕਹਾਉਂਦਾ ਵਾ? ਤੁਸੀਂ ਹੁਣ ਕੀ ਆ? ਅਸੀਂ ਮੇਰੇ ਕੋਲ ਬੰਦੇ ਆ, ਹਾਂ। ਲੈਵਰ ਆ। ਹਾਂ ਇੱਧਰ ਅੱਗੇ ਨੂੰ ਹੋ ਜਾਓ, ਨਾਲੇ ਥੋੜਾ ਜਿਹਾ ਨਾ ਉੱਚੀ ਬੋਲਿਓ। ਹਾਂ, ਉੱਚੀ ਬੋਲੋ। ਉਹਨੂੰ ਫਿਰ ਆਵਾਜ਼ ਨਹੀਂ। ਹਾਂ 8-7 ਬੰਦੇ ਆ ਜੀ ਮੇਰੇ ਕੋਲ। ਅੱਛਾ ਜੀ। ਸਵੇਰ ਅਸੀਂ 7 ਵਜੇ ਆਉਂਦੇ ਆ ਜੀ। ਉਹਨਾਂ ਤੋਂ ਅਸੀਂ ਕੰਮ ਲੈਂਦੇ ਆ। ਕਿਤੇ ਸਾਡਾ ਟਰੈਕ ਖਰਾਬ ਹੈ ਰੇਲਵਾ, ਉੱਥੇ ਅਸੀਂ ਉਹ ਕੰਮ ਲੈਂਦੇ ਆ। ਸਾਨੂੰ ਅਫਸਰਾਂ ਦਾ ਆਰਡਰ ਹੁੰਦਾ ਹੈ ਵੀ ਆ ਕਰੋ। ਠੀਕ ਹੈ। ਅਸੀਂ ਉਹ ਠੀਕ ਕਰਕੇ ਉਸ ਤੋਂ ਬਾਅਦ ਕਿੱਥੇ ਆਪਣੀ ਨਜ਼ਰ ਨਾਲ ਵੇਖਣਾ ਵੀ ਆਹ ਥਾਂ ਸਾਡੀ ਖਰਾਬ ਆ, ਅਸੀਂ ਉਹ ਕਰਨਾ। ਅੱਛਾ, ਇਹ ਜਿਹੜਾ ਆ ਨਟ ਬੋਲਟ ਕੱਸਣ ਦਾ ਜਿਹੜਾ ਜ਼ਿੰਮੇਦਾਰ ਬੰਦਾ ਵਾ, ਹਾਂਜੀ, ਉਹ ਚਾਬੀ ਵਾਲਾ ਹੁੰਦਾ, ਉਹ 5ਵੇਂ ਸਕੇਲ। ਉਹ 5ਵੇਂ ਸਕੇਲ ਦਾ ਉਹਨੂੰ ਕੀ ਕਹਿੰਦੇ ਆ? ਉਹਨੂੰ ਅਸੀਂ ਕੀਮੈਨ ਕਹਿੰਦੇ ਆ। ਤੇ 7ਵੇਂ ਸਕੇਲ ਵਾਲੇ ਨੂੰ ਕੀ ਕਹਿੰਦੇ ਆ? ਮੇਟ। ਯਾਨੀ ਕਿ ਤੁਸੀਂ ਮੇਟ ਆ। ਤੇ ਬੇਲਦਾਰ ਕਿੰਨਵੇਂ ਸਕੇਲ 'ਚ ਹੁੰਦੇ ਆ? ਅੱਛਾ, ਬੇਲਦਾਰ ਜਿਹੜੇ ਹੁੰਦੇ ਆ ਦੂਸਰੇ ਤੀਸਰੇ 'ਚ ਹੁੰਦੇ ਆ। ਤੇ ਕੀਮੈਨ ਜਿਹੜਾ ਵਾ ਨਾ ਚਾਬੀ ਵਾਲਾ, ਉਹ 5ਵੇਂ 'ਚ ਆ। ਇਹ ਮੇਟ ਆ। ਮੇਟ ਦਾ ਮਤਲਬ ਇੰਚਾਰਜ। ਇਹ ਸੈਕਸ਼ਨ ਦੇ ਯਾਨੀ ਕਿ ਗਵਰਨਮੈਂਟ ਦੇ ਬਹੁਤ ਵੱਡੇ ਹਿੱਸੇ ਦੇ, ਤੁਸੀਂ ਇਹ ਲਾ ਲਓ ਸਾਹਿਬ, ਅਰਮੀਆਂ ਲਾ ਲਓ ਕਿ ਐਸੇ ਛੋਟੇ ਛੋਟੇ ਜਿਹੇ ਮਹਿਕਮੇ ਨਾ, ਉੱਥੇ 7ਵੇਂ ਸਕੇਲ ਦਾ ਕਲਰਕ ਬਹਿੰਦਾ, ਏਸੀ ਵਾਲਾ ਕਮਰਾ, ਘੁੰਮਣ ਵਾਲੀ ਕੁਰਸੀ। ਤੇ ਇਹ ਹੁਣ 7ਵੇਂ ਸਕੇਲ ਦਾ ਪਾਕਿਸਤਾਨ ਕਿਆ ਪਾਰਟੀਸ਼ਨ ਤੋਂ ਪਹਿਲੇ ਦਾ ਕਦੀਮ ਤਰੀਨ ਸਟੈਬਲਿਸ਼ ਤਰੀਨ ਜਿਹੜੇ 3-4 ਮਹਿਕਮੇ ਆ, ਉਹਨਾਂ 'ਚੋਂ ਇੱਕ ਆ। ਤੇ ਇਹਦੀ ਤੁਸੀਂ ਸਾਈਕਲ ਜਿਹੜਾ ਵਾ ਦੇਖ ਰਹੇ ਆ ਤੇ ਬਜ਼ੁਰਗ ਦੇਖ ਰਹੇ ਆ। ਤੇ ਬਾਕੀ ਸਰਦੀ ਤਾਂ ਮਾਸ਼ਾਅੱਲਾ ਜਿਹੜਾ ਵਾ ਨਾ, ਹੁਣ ਇਹਨਾਂ ਦੀ ਉਹੀ ਹੋਣੀ ਜਿਹੜੀ 7ਵੇਂ ਸਕੇਲ ਦੀ ਇੰਨੇ ਤਜਰਬੇ ਨਾਲ ਹੈ। ਕਿੰਨੀ ਕੁ ਤਨਖਾਹ ਆ ਜੀ ਹੁਣ? ਤਨਖਾਹ ਹੈ 60-70 ਹਜ਼ਾਰ ਮਾਸ਼ਾਅੱਲਾ ਇਹਨਾਂ ਦੀ ਤਨਖਾਹ। ਇਹ ਤੁਸੀਂ ਜੀ ਜਦੋਂ ਸ਼ੁਰੂ ਕੀਤਾ ਜੀ, ਪੱਕੇ ਹੋਣ ਤੋਂ ਪਹਿਲੇ ਕੱਚੇ ਕਿੰਨੇ ਸਾਲ ਕੰਮ ਕੀਤਾ? 9 ਸਾਲ ਕੱਚੇ, ਫਿਰ ਪੱਕੇ ਹੋਏ 2000 'ਚ। ਹਾਂ, ਉਸ ਤੋਂ ਬਾਅਦ ਪੱਕੇ ਹੋ ਗਿਆ। ਤੇ ਉਸ ਤੋਂ ਬਾਅਦ ਮੁੜਾ ਅਸੀਂ ਲਵਾਰੇ ਕੰਮ ਕਰਦੇ ਰਹੇ ਹਾਂ। ਲਵਾਰ ਤੋਂ ਮੁੜ ਸਾਨੂੰ ਚਾਬੀ ਮੇਰੀ ਆ ਕੀਮੈਨ ਹੋਣਾ। ਅੱਛਾ, ਕੀਮੈਨ ਤੋਂ ਅੱਗੇ ਅਸੀਂ। ਤੇ ਹੁਣ ਯਾਨੀ ਕਿ ਪਹਿਲੇ ਤੋਂ ਸ਼ੁਰੂ ਕੀਤਾ ਤੇ 7ਵੇਂ ਸਕੇਲ ਤੱਕ ਤੁਸੀਂ ਨਾ ਪਹੁੰਚ ਗਏ। ਹੁਣ ਰਿਟਾਇਰ ਹੋਣ 'ਚ ਕਿੰਨਾ ਅਰਸਾ ਰਹਿੰਦਾ ਵਾ? ਕੋਈ ਸਾਲ ਦੋ। ਇਹ 60 ਸਾਲ ਦੀ ਉਮਰ 'ਚ ਨਾ ਜੀ ਇਹ ਰਿਟਾਇਰ ਹੋ ਜਾਣਗੇ। ਤੇ ਇਹ ਹੁਣ ਦੇਖੋ ਕਿ ਇਹਨਾਂ ਕੋਲ ਨਾ ਇੱਕ ਬੜਾ ਸਾਈਕਲ ਤਾਂ ਤੁਸੀਂ ਦੇਖੀ ਆ। ਹੁਣ ਤੁਹਾਨੂੰ ਇੱਕ ਹੋਰ ਬੜੀ ਦਿਲਚਸਪ ਚੀਜ਼, ਇਹ ਸਾਈਕਲ ਦੇ ਨਾਲ ਝੋਲਾ। ਇਹ ਝੋਲਾ ਨਹੀਂ ਹੈ, ਇਹ ਜੀ ਇਹ ਇਹਨਾਂ ਦੀ ਸਟੇਸ਼ਨਰੀ ਵੀ ਆ, ਇਹ ਮਸ਼ੀਨਰੀ ਵੀ ਆ, ਇਹ ਸਭ ਕੁਝ ਇਹਦੇ 'ਚ। ਹੁਣ ਇਹ ਝੋਲਾ ਖੋਲੋ ਤੇ ਇਹਦੇ 'ਚ ਦਿਖਾਓ ਕਿਹੜੀਆਂ ਕਿਹੜੀਆਂ ਛਾਵਾਂ।
ਇਹਦੇ ਵੀ ਬੜੀਆਂ ਚੀਜ਼ਾਂ ਗਵਰਨਮੈਂਟ ਸਾਨੂੰ ਹਾਂ ਬਿਲਕੁਲ ਜੀ, ਇਹ ਦੇਖੋ ਆ ਲੈ ਵਾਲਾ ਹਾਂ ਇਹ ਦੇਖੋ ਜੀ, ਇਹ ਹੈਗਾ ਲੈਵਲ ਕਰਨ ਦਾ ਹੈ ਹਾਂ ਆ ਸਾਡੇ ਵੀ ਪਤਾ ਤੇ ਹਾਂ ਪਟਾਕੇ Government। ਹਾਂ ਇਹਨਾਂ ਨੂੰ ਪਟਾਕਿਆਂ ਨੂੰ ਪਟਾਕੇ ਡਿਟੇਲ ਨਾਲ ਦੱਸਾਂਗੇ। ਅੱਛਾ ਅੱਛਾ ਹਾਂ ਹਾਂ ਤੇ ਝੰਡੀਆਂ ਆ ਤਾੜੀਆਂ ਜੰਡੀਆਂ ਹਾਂ ਸਾਡੇ ਨਾਲ ਕੋਈ ਰੈਲ ਦਾ ਵਾਧਾ ਘਾਟਾ ਹੋਵੇ ਰਾਤ ਹੋਵੇ ਨਹੀਂ ਹੋਵੇ ਰਾਤ ਹੋਵੇ ਤਾਂ ਅਸੀਂ ਬੱਤੀਆਂ ਹੁੰਦੀਆਂ ਸਾਡੇ ਲਓ ਜੀ, ਪਹਿਲੋਂ ਰਾਤ ਨੂੰ ਲਾਲਟਨ ਆ ਹੈਗੀਆਂ ਝੰਡੀਆਂ, ਅਗਰ ਗ੍ਰੀਨ ਆ ਤੇ ਇਹਦਾ ਮਤਲਬ ਠੀਕ ਆ, ਠੀਕ ਆ। ਅਗਰ ਕੋਈ ਰਸਤੇ 'ਚ ਕੋਈ ਮਸਲਾ ਵਾ ਤੇ ਇਹ ਰੈੱਡ ਆ। ਹਾਂਜੀ ਤੇ ਆ ਝੰਡੀ ਆ ਜਿਹੜੀ ਟ੍ਰੇਨ ਨੂੰ ਰੋਕ ਦਿੰਦੀ, ਹਾਂ ਬੜੀ ਆਹ ਪਾਵਰ ਲਾਲ ਝੰਡੀ। ਆ। ਲਾਲ ਝੰਡੀ ਜਿਹੜੀ ਹਰੀ ਤੋੜ ਦਿੰਦੀ ਆ ਤੇ ਲਾਲ ਰੋਕ ਦਿੰਦੀ ਆ। ਹਾਂ ਤੇ ਇਹ ਝੰਡੀਆਂ ਆ ਸਾਡੇ ਕੋਲ ਹੈ ਕੀਤਾ ਹਾਂ ਕਿਤੇ ਕੋਈ ਸਾਡਾ ਮਹਿਕਮੇ ਦਾ ਨੁਕਸਾਨ ਕਰਦਾ ਹੋਵੇ ਬੋਲਣ ਦੇ ਲੈ ਆਵੇ ਆਵਲੇ ਲੜਾਵੇ ਹਾਂ। ਇਹ ਅਸਾਂ ਉਸ ਕੋਲ ਬੜੇ ਬਹੁਤ ਤੁਸੀਂ ਮਿਹਨਤੀ ਕਰ ਰਹੇ ਹਾਂ ਹੋ। ਇਹ ਬਹੁਤ ਪਾਵਰਫੁਲ ਬੰਦੇ ਆ ਜੀ ਇੱਥੇ ਨਾ, ਯਾਨੀ ਕਿ ਜਿਹੜਾ ਵਾ ਇਹ ਸਾਰੀ ਨਜਾਇਜ਼ ਤਜ਼ਾਵਜ਼ਾਤ ਦਾ ਜਿਹੜੀ ਰਿਪੋਰਟ ਨਾ ਇਹਨਾਂ ਦੀ ਕਰਨੀ ਆ। ਇੰਚਾਰਜ ਇੰਚਾਰਜ ਆ ਇਹ, ਯਾਨੀ ਕਿ ਇਹ ਲਾ ਲਓ ਸਾਹਿਬ ਕਿ ਇਹ ਕੋਈ 10-15 ਕਿਲੋਮੀਟਰ ਦੇ ਕੇਂਗਾ। ਹਾਂ ਇਹ ਕੀ ਮਾਸ਼ਾਅੱਲਾ। ਆ ਸਾਡੇ ਕੋਲ ਹੈ ਗੋਲੀਆਂ ਅੱਛਾ ਇਹ ਜਿਹੜੇ ਆ ਜੀ ਪਾ ਦੇਣ ਨਾ ਲੋਦੇ ਜਾਂ ਸੀਮੇ ਦੇ ਆ ਇਹਨਾਂ ਤੋਂ ਅਸੀਂ ਰੱਖ ਕੇ ਨਾ ਗੁਣੀਆਂ ਲੈ ਗੁਣੀਆਂ ਕਰਨਾ ਦਾ ਚਾਰੇ ਇਧਰੋਂ ਤੇ ਇਧਰੋਂ ਬਰਾਬਰ, ਹਾਂ ਦਰ ਨੁਕਰਾਂ ਬਰਾਬਰ ਹੋਣ। ਹਾਂ ਜੀ ਅੱਛਾ ਇਹ ਤਾਂ ਗੁਣੀਆਂ ਹੋ ਗਿਆ। ਇਹ ਦੇਖੋ ਵੀ ਇਹ ਵੀ ਹਾਂ ਯਾਰ ਅੰਗਰੇਜ਼ ਨੇ ਇਹ ਹਾਂ, ਇਹ ਸ਼ਾਇਦ ਤਿਆਰ ਅੰਗਰੇਜ਼ਾਂ ਦੇ ਕੀਤੀ ਦੌਰ ਆ, ਦਾ ਉਹਦੀ ਬਿਲਕੁਲ। ਸੋਚ ਆ। ਮੇਰਾ ਖਿਆਲ ਆ ਅੱਜ ਅਸੀਂ ਤੱਕ ਇਹ ਸਾਡਾ ਆਲਮੀਆ ਹੈ, ਅਸੀਂ ਸਾਡੀ ਸੋਚ ਆ ਗੁਣੀਏ ਤੱਕ ਵੀ ਨਹੀਂ ਪਹੁੰਚੇ। ਗੁਣੀਆਂ ਤੱਕ ਵੀ ਨਹੀਂ ਪਹੁੰਚੇ। ਜੇ ਅਸੀਂ ਗੁਣੀਏ ਤੱਕ ਪਹੁੰਚ ਜਾਂਦੇ ਨਾ, ਇਹ ਬਾਬੇ ਦੇ ਕੋਲ ਜਿਹੜਾ 15-20 ਕਿਲੋਮੀਟਰਾਂ ਦਾ ਇੱਥੇ ਇੰਚਾਰਜ ਆ ਇੱਕ ਬਹੁਤ ਅੱਛੇ ਮਹਿਕਮੇ ਦਾ ਅਦਾਰੇ ਦਾ, ਤੇ ਉਹ ਸਾਈਕਲ ਤੇ ਨਾ ਫਿਰਦਾ ਹੁੰਦਾ। ਹਾਂ ਇਹ ਜਿਹੜਾ ਦਾ ਅੱਛਾ ਇਹ ਵੀ ਲੈਵਲ ਆ। ਅੱਛਾ ਜੀ ਹੁਣ ਪਟਾਕਿਆਂ ਵਾਲਾ ਇੱਕ ਬੜਾ ਇਹ ਗੱਲ ਸਾਹਿਬ ਨਾ, ਹਾਂ। ਇਹ ਐਵੇਂ ਨਿਰਾ ਨਾ ਡੱਬਾ ਨਹੀਂ ਹੈ, ਇਹਦੇ ਵਿੱਚ ਤੁਹਾਨੂੰ ਦੱਸਣਗੇ ਕੱਢ ਕੇ ਵੀ ਕਿਆ ਜਿਹੜਾ ਵਾ ਨਾ ਹਾਂ ਇਹ ਬਹੁਤ ਹੀ ਜ਼ਬਰਦਸਤ ਕਿਸਮ ਦੀ ਨਾ ਹਾਂ ਚੀਜ਼ ਆ। ਦਿਖਾਓ ਜੀ ਇਹਦਾ ਮਨ ਕੰਮ ਆ ਜਾ ਲਓ ਜੀ ਆ ਪਟਾਕੇ ਆ, ਇਹਨੂੰ ਪਟਾਕੇ ਕਹਿੰਦੇ ਆ ਜੀ। ਹਾਂਜੀ ਹਾਂਜੀ ਲਓ ਜੀ ਇਹਨਾਂ ਨੂੰ ਇਹ ਦੇਖ ਲਓ ਤੁਸੀਂ। ਇਹ ਵਾਰਨਿੰਗ ਸਿਸਟਮ ਆ ਜੀ ਇਹ ਅਗਰ ਇਹ warning ਪਟਾਕਾ ਚੱਲ ਜੇ ਹਾਂ। ਇਹਦਾ ਮਤਲਬ ਵੀ ਟਰੈਕ ਮਹਿਫੂਜ਼ ਨਹੀਂ ਹੈ। ਅੱਛਾ ਹਾਂ ਨਹੀਂ ਇਹ ਤੁਸੀਂ ਚਲਾਣਾ ਹੁੰਦਾ ਹਿੱਟ ਹਾਂਜੀ, ਪਟਾਕਾ ਹਾਂਜੀ। ਕਿੱਥੇ ਰੱਖ ਕੇ? ਇਹ ਗੋਲੇ ਤੇ ਇਹਦੇ ਉੱਪਰ ਰੱਖ ਕੇ ਹਾਂ। ਕਿਵੇਂ ਚਲਾਉਂਦੇ ਆ ਜੀ? ਇਹਦੇ ਨਾਲ ਅੱਗੇ ਲੱਤਾਂ ਹੁੰਦੀਆਂ ਹੂੰ। ਇਸ ਤਰ੍ਹਾਂ ਇੱਥੇ ਰੱਖ ਕੇ ਜੀ ਹਾਂ ਹਾਂ ਉਹ ਇੱਥੇ ਨਾਲ ਚੱਪਿਆ ਹਾਂ ਨਾਲ ਅੱਛਾ ਫਿਰ ਇਹ ਜਦੋਂ ਟ੍ਰੇਨ ਗੁਜ਼ਰੂਗੀ ਜਦੋਂ ਟ੍ਰੇਨ ਦੇ ਉੱਤੇ ਚੜੇ ਗਏ ਪਟਾਕਾ ਕਿਵੇਂ ਹੋਣਾ। ਹਾਏ ਹਾਂ ਹੋਵੇ ਹਾਂ ਇਹ ਤੇ ਉਹ ਡਰਾਈਵਰ ਨੂੰ ਇੰਨੇ ਸ਼ੋਰ ਦੇ ਵਿੱਚ ਆ ਜਾਓ ਇੱਧਰ ਆ ਜਾਓ। ਇਹ ਪਤਾ ਲੱਗ ਜਾਂਦਾ ਹੈ ਲੈ ਚੱਲਣਾ ਹੈ ਪਟਾਕਾ ਹਾਂ ਉਸ ਡਰਾਈਵਰ ਇਹ ਬਹੁਤ ਦੇਖੋ ਜੀ, ਭਾਰੀ ਕੰਮ ਆ। ਦੇਖੋ ਜੀ ਬਾਬਾ ਜੀ ਕਹਿ ਰਹੇ ਆ ਵੀ ਆ ਜਿਹੜਾ ਪਟਾਖਾ ਨਾ ਇਹਦੇ ਨਾਲ ਹੁੰਦੀਆਂ ਲੱਤਾਂ ਜੀਆਂ ਉਹ ਲਾ ਕੇ ਨਾ ਇਹਨੂੰ ਪਟੜੀ ਦੇ ਉੱਤੇ ਇਹਨੂੰ ਲਾ ਦਿੰਦੇ ਸ਼ਿਕੰਜੇ ਤਰ੍ਹਾਂ ਇਹਨੂੰ ਕੱਸ ਦਿੰਦੇ ਆ, ਤੇ ਕਹਿੰਦੇ ਜਦੋਂ ਇਹਦੇ ਤੈਨੂੰ ਟ੍ਰੇਨ ਗੁਜ਼ਰਦੀ ਹੈ ਨਾ ਤੇ ਇਹ ਫਿਰ ਪਟਾਖਾ ਕੀ ਧਮਾਕਾ ਕਹਿ ਲਓ ਤੁਸੀਂ ਇਹਨੂੰ, ਕਿਉਂਕਿ ਹਾਂ, ਇੰਨੇ ਇਹ ਸ਼ੋਰ ਬੰਬ ਦੇ ਹੀ ਆ। ਵਿੱਚ ਹਾਂ ਇੰਨੇ ਸ਼ੋਰ ਦੇ ਵਿੱਚ ਕੋਈ ਠਾਹ ਵਾਲਾ ਪਟਾਕਾ ਤਾਂ ਨਹੀਂ ਡਾਇਨਾਮਾਈਟ। ਸੁਣਦਾ ਨਾ। ਹਾਂ, ਇਹ ਛੋਟਾ ਬਾਤ ਹੈ। ਡਾਇਨਾਮਾਈਟ ਹੀ ਹੈ। ਇਹ ਵੀ ਖੜਾ ਕਰੀ ਹੈਲੋ ਇਹ ਵੀ ਜਿਹੜਾ ਨਾ ਜੀ ਅੰਗਰੇਜ਼ ਦੀ ਉਹ ਸੋਚ ਆ ਆਹੋ, ਉਹਨਾਂ ਨੇ ਤਾਂ- ਬਣਾਇਆ ਸੀ ਕੋਈ ਅਸੀਂ ਉਹ ਪਟਾਕੇ ਦੂਜੇ ਅਸੀਂ ਹਲੇ ਉਹ ਦੂਜੇ ਹੀ ਉਹ ਸੇਬੇ ਵਾਲੇ 100 ਸਾਲ ਪਹਿਲੇ ਪਟਾਕੇ ਵੀ ਅੰਗਰੇਜ਼ ਹੀ ਸਾਨੂੰ ਦੇ ਗਏ ਆ। ਹਾਂ ਉਹੀ ਪਟਾਕੇ ਹਲੇ ਤੱਕ ਪਏ ਆ। ਹੁਣ ਜੀ ਇਹਦੇ ਤੇ ਹੁਣ ਤਾਂ ਇੱਕ ਟ੍ਰੇਨ ਆਂਦੀ ਆ ਤੇ ਇੱਕ ਜਾਂਦੀ ਆ। ਹਾਂਜੀ ਹਾਂਜੀ ਜਦੋਂ ਸ਼ੁਰੂ ਚ ਤੁਸੀਂ ਤਾਂ ਹੁਣ ਤੁਹਾਨੂੰ ਤਾਂ ਹੋ ਗਏ 24 ਤੇ 9 33 ਸਾਲ। ਜਦੋਂ ਤੁਸੀਂ ਸ਼ੁਰੂ ਚ ਆਏ ਉਦੋਂ ਕਿੰਨੀਆਂ ਟ੍ਰੇਨਾਂ ਆਉਂਦੀਆਂ ਸੀ? ਉਹਨਾਂ ਦੀ 10 ਗੱਡੀਆਂ ਚੱਲੀਆਂ 5 ਗੱਡੀਆਂ ਆਉਂਦੀਆਂ ਸੀ ਤੇ 5 ਜਾਂਦੀਆਂ ਸੀ। ਅੱਛਾ ਉਹ ਅੱਛਾ 2 ਤਾਂ ਮਾਲ ਗੱਡੀਆਂ ਹੋਣੀਆਂ ਹਾਂ ਤੇ 8 ਦੂਸਰੀਆਂ ਮੁਸਾਫਰਾਂ ਵਾਲੀਆਂ। ਹਾਂ ਹਾਂ 10 ਮੁਸਾਫਰਾਂ ਵਾਲੀਆਂ। ਗੱਡੀਆਂ ਸਵਾਰੀ ਚੱਲਦੀ ਅੱਛਾ 10 ਸਵਾਰੀਆਂ। ਉਹ ਕਿੰਨੇ ਹਰ 3 ਘੰਟੇ ਬਾਅਦ 2 ਘੰਟਿਆਂ ਬਾਅਦ ਗਾਈਆਂ ਬਾਅਦ ਇਹ ਹੁੰਦੀ ਹੈ 2 ਘੰਟਿਆਂ ਬਾਅਦ ਕੋਈ ਟਾਈਮ ਬਣਿਆ ਗਿਆ ਟਾਈਮ ਬਣਿਆ ਸੀ। ਤੇ ਲਾਹੌਰੋਂ ਸ਼ੋਰਕੋਟ ਉਹਦਾ ਰਸ਼ ਰੁਸ਼ ਕਿਆ ਹਿਸਾਬ ਦਾ ਸੀ ਸਟੇਸ਼ਨ? ਰਸ਼ ਬੜਾ ਹੁੰਦਾ ਹੈ ਇੱਥੇ ਤਾਂ ਜੀ ਬਾਗ ਆ, ਇੱਥੋਂ ਫਰੂਟ ਬਹੁਤ ਜਾਂਦਾ ਹੁੰਦਾ ਸੀ। ਕਿਉਂ ਬਾਬਾ ਜੀ ਰਹਿਮੇ ਸ਼ਾਹ ਕੰਜਵਾਣੀਆਂ। ਹਾਂਜੀ ਅੱਛਾ, ਤੁਸੀਂ- ਰਾਮੇ ਸ਼ਾਹ ਇਬਰਾਹਿਮ ਦਾਂਦਲਿਓ ਮਤਲਬ ਬੜਾ ਫਰੂਟ ਜਾਂਦਾ ਅੱਛਾ ਚੱਲਦਾ ਕਦੇ ਇੱਧਰ ਨੂੰ ਹੋ ਜਾਓ ਥੋੜੇ ਜਿਹੇ, ਕੈਮਰਾ ਬੜੀ ਦੂਰ ਆ, ਆਵਾਜ਼ ਜਿਹੜੀ ਆ ਇਹਨੂੰ ਬੰਦ ਕਰ ਲੈਣੇ ਬਾਅਦ ਵਿੱਚ ਆਪਾਂ ਜੀ। ਇਹ ਇੱਕ ਡੱਬੀ ਜੀ ਆ ਜੀ ਤੁਹਾਡੇ ਕੋਲ। ਇਹ ਜੀ ਡੱਬੀ ਅਸੀਂ ਕਿਹੜੀ ਚਾਬੀ ਲਾਵੀਏ ਜਾਂ ਆ ਕਲਾਮ ਪਾਣੇ ਆ ਨਾ ਜੀ
ਇਹਦੇ ਉੱਤੇ ਅਸੀਂ ਨਿਸ਼ਾਨ ਲੈ ਅੱਛਾ ਇਹ ਅੱਛਾ ਸਫੈਦੀ ਆ ਇਹ ਸਫੈਦੀ ਵੀ ਉਹਦੇ ਉੱਤੇ ਨਿਸ਼ਾਨ ਲਾਤਾ ਵੀ ਇਹ ਅਸੀਂ ਕਰਤਾ ਇਹ ਮਰਮਤ ਸਾਨੂੰ ਅਫਸਰ ਪੁੱਛਦੇ ਆ ਹਾਂ ਵੀ ਅਸੀਂ ਹਾਂ ਬਈ ਆ ਕਿਹੜਾ ਕਿੱਥੇ ਪਾਸੇ ਤੁਹਾਨੂੰ ਸਮਾਨ ਦਿੱਤਾ ਹੈ ਕਿੱਥੇ ਪਾਇਆ ਹਾਂ ਠੀਕ ਹੈ ਇਹ ਮੋੜਾ ਸਾਡਾ ਦੱਸਣਾ ਹੁੰਦਾ ਹੈ ਹਾਂ ਇਹ ਦੱਸਣਾ ਵੀ ਆ ਕਾਬਲਾ ਫਲਾਂ ਜਗ੍ਹਾ ਤੇ ਪਾਇਆ ਨਵਾਂ ਪਾਇਆ ਕਾਬਲਾ ਤੇ ਆਹ ਉੱਤੇ ਉੱਪਰ ਨਿਸ਼ਾਨ ਨਹੀਂ ਲਾਤਾ ਇਹ ਆਡਿਟ ਦਾ ਕੁਲੀਆ ਹੈ ਜੀ ਜਿਸ ਤਰ੍ਹਾਂ ਦਰਖਤਾਂ ਤੇ ਲਾਇਆ ਹੁੰਦਾ ਹਾਂ ਹਾਂਜੀ, ਜੀ ਦੇ ਨਿਸ਼ਾਨ ਸਰਕਾਰੀ ਹੈ ਅੱਛਾ ਕੋਈ ਯਾਦਗਾਰ ਵਾਕਿਆ ਹੋਵੇ ਜਦੋਂ ਕਿਤੇ ਇਹ ਹੋਵੇ ਵੀ ਟ੍ਰੇਨ ਆ ਰਹੀ ਸੀ ਕੋਈ ਪਟੜੀ ਖਰਾਬ ਸੀ ਤੁਸੀਂ ਦੱਸਿਆ ਹੋਵੇ ਜਾਂ ਕੋਈ ਐਸਾ ਕੋਈ ਜ਼ਿੰਦਗੀ 'ਚ ਕੋਈ ਗੱਲ ਬੜੇ ਵਾਕਿਆ ਹੋਏ ਨੇ ਹਾਂ ਗੱਡੀਆਂ ਰੋਕੀਆਂ ਹਾਂ ਰਾਤ ਨੂੰ ਵੀ ਨੁਕਸਾਨ ਹੁੰਦਾ ਹੈ ਸ਼ਾਮ ਮਤਲਬ ਟੁੱਟ ਗਈ ਹੈ ਤਾਂ ਅਸੀਂ ਸ਼ਾਮ ਨੂੰ ਕਬਰ ਕਰਨੀ ਕਰਨੀ ਕਿਉਂ ਯਾ ਸਾਨੂੰ ਆਡਾ ਰਾਮਣਾ ਨਾ ਜੀ ਅਸੀਂ ਅੱਗੇ ਲਵਾ ਰਹੇ ਚਾਸੇ ਜਾਂ ਮੇਡਾ ਆਡਾ ਰਾਮਣਾ ਸੀ ਬਾਹਰ ਦੱਸ ਅਸੀਂ ਜਾ ਕੇ ਉਹਨੂੰ ਕਲੀਅਰ ਕਰਨਾ ਰਾਤ ਵਿੱਚ ਕਰਕੇ ਉਸ ਤੋਂ ਬਾਅਦ ਕਰ ਲਿਆ ਅੱਛਾ ਇੱਕ ਨਿੱਕੇ ਹੁੰਦੇ ਅਸੀਂ ਦੇਖਿਆ ਕਿ ਇੱਕ ਨਾ ਠੇਲਾ ਜਿਹਾ ਹੁੰਦਾ ਸੀ ਉਹ ਜਿਹਨੂੰ ਧੱਕਾ ਲਾ ਰਹੇ ਹੁੰਦੇ ਹਾਂਜੀ, ਸੀ ਤੇ ਸਾਹਿਬ ਟੋਪੀ ਲੈ ਕੇ ਬੈਠਾ ਹੁੰਦਾ ਬੈਠਾ ਸੀ ਹੁੰਦਾ ਉਹ ਚਾਰ ਬੰਦੇ ਹੁੰਦੇ ਮੁਤਾਇਦ ਹੁੰਦੇ ਆ ਕਿਹੜੇ ਉਹਨੂੰ ਉਹ ਦੇਖਦਾ ਸੀ ਪਟੜੀ ਨੂੰ ਸਾਰੀ ਨੂੰ ਹਾਂਜੀ ਉਹ ਦੌਰੇ ਕਰਦੇ ਆ ਹਾਂ ਇੱਕ ਤੇ ਮਸਲੇ ਤੇ ਹੈ ਉਹ ਕਦੋਂ ਦੇ ਖਤਮ ਹੋਏ ਉਹ ਠੇਲੇ ਜਿਹੜੇ ਆ ਉਹ ਤਾਂ ਕਾਫੀ ਦੇ ਹੋ ਗਏ ਖਤਮ ਕਰ ਦਿੱਤੇ ਆ। ਉਹ ਤਾਂ ਨਾਲ ਬੰਦੇ ਦੌੜਦੇ ਸੀ ਤੇ ਫਿਰ ਬਾਅਦ ਚੜ ਜਾਂਦੇ ਸੀ ਉਹਦੇ ਤੇ ਫਿਰ ਉਹ ਉਹਦੇ ਤੇ ਦੌੜਦਾ ਰਹਿੰਦਾ ਸੀ ਫਿਰ ਜਦੋਂ ਸਲੋ ਹੁੰਦਾ ਸੀ ਫਿਰ ਉੱਤਰ ਕੇ ਧੱਕਾ ਲਾਉਂਦੇ ਫਿਰ ਉਹ ਬਾਅਦ ਮੇਰੇ ਖਿਆਲ ਦੂਸਰਾ ਕੋਈ ਚਲਾਣੇ ਵਾਲੇ ਵੀ ਆ ਗਏ ਨਹੀਂ ਅੱਛਾ ਉਹ ਉੱਥੇ ਖਤਮ ਉਹ ਹੋ ਗਏ ਆਏ ਉਹ ਪਹਿਲੇ ਵੀ ਹੈ ਚਲਾਵਣ ਅੱਛਾ ਉਹ ਜੀ ਵੱਡੇ ਅਫਸਰਾਂ ਨੂੰ ਮਿਲੇ ਅੱਛਾ ਵੱਡੇ ਅਫਸਰਾਂ ਕੋਲ ਇੰਜਣ ਵਾਲੇ ਸੀ ਹਾਂਜੀ ਤੇ ਇਹ ਛੋਟੇ ਛੋਟਿਆਂ ਅਫਸਰਾਂ ਨੂੰ ਕੋਲ ਇਹ ਮਿਲੇ ਇਹ ਮਿਲੇ ਸੀ ਹੁਣ PW ਸਾਡਾ ਖਮਾਰੀ ਅੱਛਾ ਉਹਨੂੰ ਇਹ ਧੱਕਾ ਨਾਲ ਮੇਰਾ ਅੱਛਾ ਚਾਰ ਬੰਦੇ ਇੱਥੇ ਰਹਿੰਦੇ ਚਾਰ ਉੱਥੇ 10 ਬੰਦੇ ਹੁੰਦੇ ਅੱਛਾ ਕਿਸੇ ਨੂੰ ਦੌਰਾ ਕਰਨਾ ਚਾਰ ਬੰਦੇ ਨਾਲ ਅੱਛਾ ਜਿਹੜਾ ਕਮਾਲੀਏ ਤੋਂ ਲੈ ਕੇ ਕਿੱਥੇ ਤੱਕ ਦਾ ਇੰਚਾਰਜ ਆ ਉਹ ਬੰਦਾ ਇਹ ਜੋਗ ਦਿੱਤੇ ਝੋਕ ਦਿੱਤੇ ਤੱਕ ਯਾਨੀ ਸ਼ੋਰ ਕੋਟੂ ਰੱਖ ਕੇ ਝੋਕ ਦਿੱਤੇ ਤੱਕ ਝੋਕ ਦਿੱਤੇ ਤੱਕ ਇਹਦੀ ਇਨਸਪੈਕਸ਼ਨ ਹੋਣ ਹਾਂਜੀ ਹਾਂ ਉਹ ਕੀ ਘੁੰਮਦੇ ਆ ਅਫਸਰ ਜਿਹੜੇ ਉਹ ਚੈੱਕ ਕਰਦੇ ਆ ਜਿਹੜੇ ਉਹ ਜੀ ਕਿੱਥੇ ਸਾਡੇ ਸਮਾਂ ਵਿੱਚ ਨਾ ਗੱਲ ਆਵੇ ਉਹ ਕਿਸੇ ਨੂੰ ਦੌਰਾ ਕਰਦੇ ਆ ਉਹ ਸਾਨੂੰ ਲਿਖ ਕੇ ਦੇ ਜਾਂਦੇ ਉਹ ਕਿੰਨਵੇਂ ਸਕੇਲ 'ਚ ਹੁੰਦੇ ਆ ਉਹਨਾਂ ਦਾ 16 ਹੁੰਦਾ ਹੈ ਅੱਛਾ ਕੀ ਘੁੰਮਦੇ ਆ ਇੰਜੀਨੀਅਰ ਘੁੰਮਦੇ ਆ ਕਿ ਕੀ ਉਹਨਾਂ ਨੂੰ ਕਹਿੰਦੇ ਹਾਂਜੀ ਅੱਛਾ ਲੈ ਵੀ ਨਾਸਰ ਦੇਖ ਲਾ ਸੀ ਨਾ ਤੇਰੇ ਡਿਪਾਰਟਮੈਂਟ ਵਾਲੇ ਬਹੁਤ ਪੁਰਾਣੇ ਬੰਦਿਆਂ ਦਾ ਨਾ ਜਿਹੜਾ ਵਾ ਮੇਰੇ ਇੱਕ ਦੋਸਤ ਆ ਜੀ ਨਾਸਰ ਸਾਹਿਬ ਉਹ ਹੈਗੇ ਆ ਇਲੈਕਟ੍ਰੀਕਲ ਇੰਜੀਨੀਅਰ SDO ਹੈਗੇ ਆ ਲਾਹੌਰ ਰੇਲਵੇ ਜੀ ਆ ਮੈਂ ਕਿਹਾ ਉਹਨਾਂ ਨੂੰ ਸੁਨੇਹਾ ਦੇ ਦਿਆਂ ਵੀ ਤੁਹਾਡੇ ਬੰਦੇ ਦਾ ਨਾ ਅਸੀਂ ਇੰਟਰਵਿਊ ਜਿਹੜਾ ਵਾ ਨਾ ਕਰ ਲਿਆ ਵਾ ਅੱਛਾ ਬਜ਼ੁਰਗੋ ਤੁਸੀਂ ਪੁੱਛਿਆ ਰਹਿੰਦੇ ਕਿੱਥੇ ਹਾਂ ਨਹੀਂ ਇਹ ਪੁੱਛ ਲਓ ਠੀਕ ਹੈ ਕਿਹੜੀ ਜਗ੍ਹਾ ਰਿਹਾਇਸ਼ ਆਪਣੀ ਕਿਹੜੀ ਜਗ੍ਹਾ ਸਾਡੀ 391 ਅੱਛਾ ਪੁੱਟਿਆ ਹਾਂ ਕਿੰਨੇ ਕਿਲੋਮੀਟਰ ਦੂਰ ਆ ਇੱਥੋਂ ਇੱਥੋਂ ਆਇਆ ਜੀ ਆ ਪੁੱਟਿਆ ਰਸਤੇ 'ਚ ਜਿਹੜਾ ਤੰਦ ਲਿਆਂਦਾ ਕੋਈ 8-7 ਕਿਲੋ 8-9 ਕਿਲੋਮੀਟਰ ਹੈ ਅੱਛਾ ਅੱਛਾ ਤੇ ਬੱਚੇ ਕਿੰਨੇ ਜੀ ਆਪਣੇ ਕੋਲ ਬੱਚੇ ਮੇਰੇ ਕੋਲ ਬੱਚਾ ਇੱਕ ਆ ਤਿੰਨ ਕੁੜੀਆਂ ਬੱਚਾ ਕੀ ਕਰਦਾ ਜੀ ਬੱਚਾ ਜੀ ਪੜ ਗਿਆ ਪੜ ਗਿਆ ਜੀ ਪੜ ਗਿਆ ਹੁਣ ਕਿਧਰੇ ਲੱਗਿਆ ਕਿਧਰੇ ਤੇ ਹੁਣ ਜੇ ਲੱਗਾ ਹੈ ਪੁਲਿਸ ਅੱਛਾ ਮਾਸ਼ਾਅੱਲਾ ਜੀ ਕਿੰਨਾ ਪੜਿਆ 14 16 ਵਾਹ ਮਾਸ਼ਾਅੱਲਾ ਲਓ ਦੇਖੋ ਜੀ ਹੱਕ ਹਲਾਲ ਦੀ ਕਮਾਈ ਮੈਂ ਤੁਹਾਨੂੰ ਹਰ ਦਫਾ ਕਹਿੰਦਾ ਕਿ ਨਾ ਵੀ ਜਿਹੜੀ ਹੱਕ ਹਲਾਲ ਦੀ ਕਮਾਈ ਆ ਨਾ ਉਹਦਾ ਨਤੀਜਾ ਬੜਾ ਚੰਗਾ ਨਿਕਲਦਾ ਦੇਖੋ ਇਹਨਾਂ ਨੇ ਹੁਣ ਸਾਈਕਲ ਆਪਣੇ ਕੋਲ ਰੱਖੀ ਆ ਲੇਕਿਨ ਬੇਟੇ ਨੂੰ ਮਾਸ਼ਾਅੱਲਾ ਮਾਸਟਰ ਡਿਗਰੀ ਕਰਾਇਆ ਤੇ ਹੱਕ ਹਲਾਲ ਦੀ ਕਮਾਈ ਤੇ ਬਾਦਲ ਬਜ਼ੁਰਗੋ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਯਕੀਨ ਕਰੋ ਜਦੋਂ ਬੰਦਾ ਕਿਸੇ ਬਜ਼ੁਰਗ ਨਾਲ ਗੱਲ ਕਰਦਾ ਨਾ ਤੇ ਇੰਜ ਹੀ ਲੱਗਦਾ ਕਿ ਪਿਛਾ ਚੱਲ ਜਾਂਦਾ ਗੱਲ ਕਰਦਾ ਠੀਕ ਆ ਤੇ ਇਸ ਵਾਸਤੇ ਜਿਹੜੀਆਂ ਉਹ ਤੁਹਾਡੀਆਂ ਗੱਲਾਂ ਨਾ ਉਹ ਪਿਛਲੇ ਜਿਹੜੀਆਂ ਪਿਛੋਕੜ ਵੇਲੇ ਦੀਆਂ ਹੁੰਦੀਆਂ ਉਹ ਬੜੀ ਸਵਾਦ ਦਿੰਦੀਆਂ ਤੇ ਦੇਖਣ ਵਾਲਿਆਂ ਨੂੰ ਵੀ ਸਵਾਦ ਦਿੰਦੀਆਂ ਕਿਉਂ ਜੀ ਰਾਣਾ ਸਾਹਿਬ ਦੇਖੋ ਜੀ ਜਿਹੜੇ ਬੰਦੇ ਸਟਰਗਲ ਕਰਦੇ ਆ ਨਾ ਮੈਨੂੰ ਤਾਂ ਬਹੁਤ ਪਸੰਦ ਆ ਹੈ ਹੁਣ ਦੇਖੋ ਕਿ ਇਹਨਾਂ ਨੇ ਕੱਚਿਆਂ ਤੋਂ ਪੱਕੇ ਹੋਏ ਪੱਕਿਆਂ ਤੋਂ ਹੁਣ 7ਵੇਂ ਸਕੇਲ ਤੱਕ ਪਹੁੰਚੇ ਮਾਸ਼ਾਅੱਲਾ ਆਪਣਾ ਬੇਟਾ ਜਿਹੜਾ ਵਾ ਪੜ੍ਹਾ ਲਿਆ ਉਹਨੂੰ ਜਿਹੜਾ ਵਾ ਨਾ ਉਹ ਜੌਬ ਤੇ ਲੱਗ ਗਿਆ ਆ ਹੁਣ ਕੁਝ ਮੁਸਾਫਰ ਗੁਜ਼ਰ ਰਹੇ ਆ ਅਸੀਂ ਵਲਾਗ ਕਰਦੇ ਆ ਇੱਥੇ ਖਤਮ ਨਹੀਂ ਅੱਛਾ ਚਲੋ ਕਰਦੇ ਕਿਧਰ ਜਾਂਦੇ ਪਰ ਕੱਟ ਕਰਦਾ ਮੈਂ ਬਾਬਾ ਜੀ ਤੋਂ ਇੱਕ ਸਵਾਲ ਕਰਨਾ ਅੱਛਾ ਬਾਬਾ ਜੀ ਇਹ ਗੱਲ ਦੱਸੋ ਵੀ ਇਹ ਸਾਈਕਲ ਤੁਸੀਂ ਤੁਹਾਨੂੰ ਇਹ ਚਲਾਉਂਦਿਆਂ ਜ਼ਿੰਦਗੀ ਗੁਜ਼ਰ ਗਈ ਜੀ ਬਿਲਕੁਲ ਇਹਦੇ ਕਦੇ ਕੁੱਤੇ ਵੀ ਫੇਲ ਹੋਇਆ ਇਹਦੇ ਇੱਕ ਦੋ ਵਾਰੀ ਕੁੱਤੇ ਫੇਲ ਹੋਇਆ ਕਿੰਨੇ ਸਾਲ ਹੋ ਗਏ ਜੀ ਇਹ ਸਾਈਕਲ ਨੂੰ ਇਹ ਸਾਈਕਲ ਨੂੰ ਕਾਫੀ ਸਾਲ ਹੋ ਗਿਆ ਕਿੰਨੇ ਕ ਅੰਦਾਜ਼ਨ ਕੋਈ ਇਹਦੇ ਜੋ ਸਮਝੋ ਸਾਡੀ ਅੱਧੀ ਜ਼ਿੰਦਗੀ ਖਤਮ ਹੋ ਇਹ ਕਿੰਨੇ ਦਾ ਲਿਆ ਸੀ ਬਾਬਾ ਸਾਈਕਲ ਇਹ ਉਹਦਾ ਜੀ ਲਿਆ 5-4 ਸਾਲ
ਲੋ ਜੀ ਇਹ ਸਾਈਕਲ ਨਾ ਜਿਹੜਾ ਵਾ ਇਹ 5-400 ਦਾ ਲਿਆ ਸੀ ਤੇ ਹੁਣ ਕਿੰਨੇ ਹਜ਼ਾਰ ਦਾ ਆਂਦਾ ਵਾ ਇਹ ਸਾਈਕਲ? ਹੁਣ ਜੀ 20,000 ਦਾ 20,000 ਦਾ, ਯਾਨੀ ਕਿ 40 ਗੁਣਾ ਜਿਹੜਾ ਵਾ ਨਾ ਫਰਕ ਹਾਂਜੀ ਪੈ ਚੁੱਕਿਆ ਵਾ। ਤੇ ਅੱਛਾ ਇੱਕ ਸ਼ੈ ਆ, ਤੁਹਾਡੇ ਕੋਲ ਪੰਪ ਨਹੀਂ ਹਵਾ ਭਰਨ ਵਾਲਾ ਹੈ ਹੁਣ? ਪੰਪ ਜੀ ਹੈ ਉਹਦੇ ਬੋਕੀ ਕਾਇ ਨਹੀਂ, ਉਹ ਨਹੀਂ ਰੱਖਿਆ। ਅੱਛਾ ਅੱਛਾ ਠੀਕ ਹੈ। ਉਹ ਪੁਆਣੀ ਅੱਜ ਟਾਈਮ ਹੀ ਨਹੀਂ। ਅੱਛਾ ਅੱਛਾ, ਅੱਜ ਯਾਨੀ ਕਿ ਇਸ ਵਜ੍ਹਾ ਤੋਂ ਜਿਹੜਾ ਵਾ ਨਾ ਨਹੀਂ ਆਸ ਗਿਆ, ਕਿਉਂਕਿ ਜਿੰਨਾ ਬੰਦਾ ਇਸ ਤਰ੍ਹਾਂ ਸਫ਼ਰ ਕਰਦਾ ਨਾ ਜੀ ਹਾਂ। ਉਹਦੇ ਕੋਲ ਪੰਪ ਦਾ ਹੋਣਾ ਜਿਹੜਾ ਵਾ ਪੰਪ ਨਾ ਹੁੰਦਾ ਵੇ, ਡੱਬੀ ਛਲਾ ਛਾਂਦੀ ਹੁੰਦੀ ਆ ਵੇ, ਸਾਰਾ ਕੁਝ ਪੈਂਚਰਾਂ ਹਾਂ, ਪੂਰੀ ਵਰਕਸ਼ਾਪ ਵੀ ਦੇਖੋ ਜੀ, ਆਪਣੀ ਦਾਤੀ ਸਾਈਕਲ ਦੀ ਵਰਕਸ਼ਾਪ ਵੀ ਨਾਲ ਹੀ ਰੱਖਦੇ ਆ, ਪੰਪ ਵੀ ਰੱਖਦੇ ਆ, ਪੈਂਚਰ ਲਾਣੇ ਵਾਲਾ ਜਿਹੜਾ ਵਾ ਨਾ ਉਹ ਵੀ ਰੱਖਦੇ ਆ। ਅੱਛਾ ਅਸੀਂ ਨਾ ਤੁਹਾਡੀ ਗੱਲ ਪਹਿਲੇ ਇੱਕ ਦਿਨ ਇਸੇ ਜਗ੍ਹਾ ਤੇ ਜੀ ਖਲੋ ਕੇ ਇੱਕ ਬਾਬੇ ਨਾਲ ਕਰਾਈ ਸੀ, ਰੋਪੜੀਆਂ ਦਾ ਬਾਬਾ ਸੀ। ਹਾਂ ਅੱਛਾ ਜੀ ਉਹਨਾਂ ਦੀ ਸਿਹਤ ਵੀ ਇਦਾਂ ਹੀ ਸੀ, ਹਾਂ ਮਾਸ਼ਾਅੱਲਾ, ਉਹ ਵੀ ਅਲਹਮਦੁਲਿਲਾ। ਜਿਹੜਾ ਬੰਦਾ ਜੀ ਸਾਈਕਲ ਤੇ ਸਫ਼ਰ ਕਰਦਾ ਨਾ, ਜੀ ਉਹ ਬੰਦੇ ਤੇ ਮੋਟਾਪਾ ਨਹੀਂ ਆਂਦਾ, ਆ ਦੇਖੋ ਕਿੰਨੇ ਉਹ ਮਾਸ਼ਾਅੱਲਾ ਬੰਦਾ ਫਿੱਟ ਆ। ਸਲਿਮ ਸਮਾਰਟ ਔਰ ਫਿਟ ਰਹਿੰਦਾ ਔਰ ਬਿਮਾਰੀਆਂ ਤੋਂ ਵੀ ਦੂਰ ਜੀ ਰਹਿੰਦਾ। ਜੀ ਬਿਲਕੁਲ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਹਾਂ। ਮੈਂ ਅੱਗੇ ਤੁਹਾਨੂੰ ਦੱਸਿਆ ਕਿ ਜਦੋਂ ਕੋਈ ਵੀ ਚੀਜ਼ ਆ ਨਾ, ਜਦੋਂ ਉਹ ਬਹੁਤ ਵੱਧ ਜੇ ਨਾ ਤੇ ਫਿਰ ਜ਼ਿੰਦਗੀਆਂ ਖਤਮ ਹੋ ਜਾਂਦੀਆਂ। ਸਾਈਕਲਾਂ ਦੀ ਜ਼ਿੰਦਗੀਆਂ ਵੀ ਖਤਮ ਹੋ ਗਈਆਂ। 500 ਰੁਪਏ ਦਾ ਬਾਬਾ ਜੀ ਨੇ ਇਹ ਸਾਈਕਲ ਲਿਆ ਸੀਗਾ ਤੇ ਅੱਜ ਇਹ ਸਾਈਕਲ 20,000 ਰੁਪਏ ਦਾ। ਜੀ ਆ ਕੀ ਬਾਤ ਹੈ ਜੀ। ਤੇ ਸਿਰਫ 2 ਦਫਾ ਕੁੱਤੇ ਫੇਲ ਹੋਏ 2 ਵਾਰੀ ਸਾਈਕਲ ਦੇ ਉਹ ਕਹਿੰਦੇ ਕੁੱਤੇ ਫੇਲ ਹੋਏ ਆ। ਠੀਕ ਆ ਜੀ। ਤੇ ਚੈਨ ਚੂਨ ਕੋਈ ਬਦਲਾਈ ਕੋਈ ਨਹੀਂ? ਚੈਨ ਤਿੰਨ ਚੋਂ 3-4 ਕੁੱਤੇ 2 ਦਫਾ ਹੋਏ, ਚੈਨ 3-4 3-4 ਠੀਕ ਆ ਜੀ। ਹਾਂ ਸਾਨੂੰ ਦਿਓ ਇਜਾਜ਼ਤ। ਹੁਣ ਕੋਈ ਹੋਰ ਗੱਲ ਕਰਨ ਨੂੰ ਤਾਂ ਹੈ ਨਹੀਂ। ਰਾਣਾ ਸਾਹਿਬ ਨੇ ਜੀ ਬਾਬੇ ਦੇ ਕੋਲ ਸਵਾਲ ਕਰਕੇ ਨਾ ਜੀ ਅਖੀਰ ਕਰ ਦਿੱਤੀ। ਕੀ ਹਾਲ ਹੈ ਜੀ? ਆ ਇੱਕ ਸਾਡੇ ਹੋਰ ਦੋਸਤ ਗੁਜ਼ਰ ਰਿਹਾ ਜੀ, ਉਹ ਵੀ ਉਹ ਹੁਣ ਰੇੜੀ ਤੇ ਆ ਜੀ। ਰੇੜੀ ਤੇ ਆ। ਨਹੀਂ ਤੇ ਤੁਹਾਡੀ ਗੱਲ ਨਹੀਂ ਕਰਾਂ। ਉਹ ਗੱਲ ਤਾਂ ਨਹੀਂ ਹੁਣ, ਲੇਕਿਨ ਅਸੀਂ ਜਾਂਦੇ ਜਾਂਦੇ ਉਹਨੂੰ ਦਿਖਾ ਸਕਦੇ ਹਾਂ। ਮਾਸ਼ਾਅੱਲਾ ਬੜਾ ਸੋਹਣਾ ਬੱਚਾ ਵਾ ਉਹਨਾਂ ਕੋਲ ਤੇ ਆਪ ਵੀ ਬੜੇ ਸੋਹਣੇ ਲੱਗ ਰਹੇ ਆ। ਹਾਂ ਤੇ ਲਓ ਜੀ ਬਾਬਾ ਜੀ ਦਾ ਵੀ ਫੋਨ ਆ ਗਿਆ। ਹਾਂ ਸਾਨੂੰ ਹੁਣ ਤੁਸੀਂ ਫਿਰ ਇਜਾਜ਼ਤ ਦੇ ਦਿਓ। ਅੱਲਾ ਹਾਫਿਜ਼। ਅੱਲਾ ਹਾਫਿਜ਼।